ਆਪਾਂ ਨਵਜੋਤ ਸਿੱਧੂ ਤੋਂ। ਨਵਜੋਤ ਸਿੱਧੂ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਸਿਆਸੀ ਸਫਾਂ ਦੇ ਵਿੱਚ ਇਸ ਵੇਲੇ ਚਰਚਾ ਚੱਲ ਰਹੀ ਹੈ, ਉਹਨਾਂ ਚੀਜ਼ਾਂ ਦੇ ਉੱਤੇ ਸਰਗਰਮ ਨੇ। ਨਵਜੋਤ ਸਿੱਧੂ ਦੀ ਕੀ ਕਾਂਗਰਸ ਦੇ ਵਿੱਚੋਂ ਵਿਦਾਈ ਵੀ ਹੋ ਸਕਦੀ ਹੈ ਜੀ? ਪ੍ਰਵੀਨ ਜੀ, ਇਹ ਉਹਨਾਂ ਦੇ ਲੀਡਰ ਬੋਲ ਰਹੇ ਨੇ ਜੀ। ਨਵਜੋਤ ਸਿੰਘ ਸਿੱਧੂ ਜਦੋਂ ਆਪਣੇ ਪੁਰਾਣੇ ਉਸ ਮਾਮਲੇ ਦੇ ਵਿੱਚ ਜੇਲ੍ਹ ਗਏ ਤੇ ਜੇਲ੍ਹ ਜਾਣ ਤੋਂ ਬਾਅਦ ਧਰਮ ਪਤਨੀ ਦੇ ਅਚਾਨਕ ਉਸ ਕੈਂਸਰ ਨਾਲ ਪੀੜਤ ਹੋਣ ਤੋਂ ਬਾਅਦ ਪਰਿਵਾਰਕ ਮਸਲੇ 'ਚ ਵੀ ਉਲਝੇ ਰਹੇ। ਤਦ ਇੱਕ ਤਰ੍ਹਾਂ ਨਾਲ ਉਹ ਪੰਜਾਬ ਦੀ ਰਾਜਨੀਤੀ ਤੋਂ ਤੇ ਪੰਜਾਬ 'ਚ ਆਪਣੀ ਸੰਬੰਧਿਤ ਪਾਰਟੀ 'ਚੋਂ ਸ਼ਾਮਲ ਨੇ ਕਾਂਗਰਸ 'ਚ, ਉਹ 'ਚੋਂ ਮੰਨਫੀ ਰਹੇ ਜੀ। ਤੇ ਉਸ ਦੇ ਨਾਲ ਪਾਰਟੀ ਦੇ ਅੰਦਰ ਲੀਡਰਾਂ ਨੂੰ ਲੱਗਦਾ ਸੀ ਕਿ ਲੈ ਵੀ ਇਹਦਾ ਤਾਂ ਕੰਮ ਖਤਮ ਹੈ, ਹੁਣ ਨਵਜੋਤ ਸਿੱਧੂ ਦੀ ਰਾਜਨੀਤੀ ਦਾ ਭੋਗ ਪੈ ਗਿਆ। ਇਸੇ ਤਰ੍ਹਾਂ ਵਿਰੋਧੀ ਦਲਾਂ ਨੂੰ, ਬਾਕੀ ਦਲਾਂ ਨੂੰ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਸਮਾਂ ਪੁੱਗ ਗਿਆ। ਪਰ ਨਵਜੋਤ ਸਿੰਘ ਸਿੱਧੂ ਜਦੋਂ ਪਰਿਵਾਰਕ ਮਸਲੇ 'ਚ ਉੱਭਰ ਕੇ ਆਏ, ਧਰਮ ਪਤਨੀ ਮੁੜ ਕੇ ਤੰਦਰੁਸਤ ਹੋਏ ਤੇ ਉਹਨਾਂ ਦਾ ਉਹ ਕੈਂਸਰ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਪਰਿਵਾਰ 'ਚ ਆਪਣੇ ਬੱਚੇ ਦਾ ਵਿਆਹ ਵਾਲੀ ਰਸਮ ਵੀ ਪੂਰੀ ਕਰ ਲਈ ਤੇ ਉਸ ਤੋਂ ਬਾਅਦ ਅਚਾਨਕ ਉਹਨਾਂ ਨੇ ਰਾਜਨੀਤੀ ਦੇ ਵਿੱਚ ਫਿਰ ਸਰਗਰਮੀਆਂ ਫੜ ਲਈਆਂ। ਜਿੱਦਾਂ ਹੀ ਉਹਨਾਂ ਨੇ ਤੇਜ਼ੀ ਫੜੀ ਤਦੇ ਕਾਂਗਰਸ ਦੇ ਅੰਦਰ ਹਿਲਜੁਲ ਸ਼ੁਰੂ ਹੋ ਗਈ। ਮਤਲਬ ਨਵਜੋਤ ਸਿੰਘ ਸਿੱਧੂ ਚਰਚਾ 'ਚ ਰਹਿਣ ਦੇ ਆਦੀ ਨੇ ਜੀ। ਨਵਜੋਤ ਸਿੰਘ ਸਿੱਧੂ ਫਰੇਮ 'ਚ ਰਹਿਣ ਦੇ ਆਦੀ ਨੇ। ਨਵਜੋਤ ਸਿੰਘ ਸਿੱਧੂ ਨੂੰ ਭੀੜ ਦੇਖ ਕੇ ਇੱਕ ਨਵਾਂ ਜੋਸ਼ ਚੜ੍ਹਦਾ ਤੇ ਉਹ ਤਿਆਰ ਬੈਠੀ ਭੀੜ ਨੂੰ ਸੰਬੋਧਨ ਕਰਨ 'ਚ ਬਹੁਤ ਸਵਾਦ ਲੈਂਦੇ ਨੇ। ਇਹ ਸਭ ਦਾ ਕਾਂਗਰਸੀਆਂ ਨੂੰ ਫਿਕਰ ਪੈ ਗਿਆ ਕਿ ਬੇਸ਼ੱਕ ਇੱਕ ਪਾਸੇ ਨੂੰ ਲੱਗੀ ਜਾਂਦਾ ਕਿ ਕਾਂਗਰਸ ਦੀ ਚਰਚਾ ਹੋਣ ਲੱਗੀ ਮੁੜ ਕੇ। ਜੀ। ਨਵਜੋਤ ਸਿੱਧੂ ਦੇ ਆਉਣ ਨਾਲ ਕਾਂਗਰਸ ਦੀ ਮੁੜ ਕੇ ਚਰਚਾ ਤਾਂ ਛਿੜ ਗਈ, ਪਰ ਕਾਂਗਰਸ ਦੀ ਚਰਚਾ ਕਲੇਸ਼ ਵਾਲੀ ਵੱਧ ਛਿੜ ਗਈ। ਹੁਣ ਇਸ ਗੱਲ ਦਾ ਵੀ ਕਾਂਗਰਸੀਆਂ ਨੂੰ ਫਿਕਰ ਹੈ, ਜਾਂ ਜ਼ਿਆਦਾਤਰ ਕਾਂਗਰਸੀਆਂ ਨੂੰ ਲੱਗਦਾ ਕਿ ਸਾਡੀ ਪੁੱਛ ਨਾ ਕਿਤੇ ਖਤਮ ਹੋ ਜਾਵੇ। ਫਿਰ ਨਵਜੋਤ ਸਿੱਧੂ ਕਿਉਂ ਕਰਾਊਡ ਪੁੱਲਰ ਤਾਂ ਹੈਗੇ, ਜਿੱਥੇ ਉਹ ਜਾਂਦੇ ਨੇ ਲੋਕ ਸੁਣਨ ਤਾਂ ਆ ਹੀ ਜਾਂਦੇ ਨੇ ਨਾ। ਸੋ ਇਸ ਲਈ ਹੁਣ ਕਾਂਗਰਸੀਆਂ ਨੂੰ ਹੀ ਲੱਗਣ ਲੱਗ ਗਿਆ ਕਿ ਨਵਜੋਤ ਸਿੱਧੂ ਸਾਡੇ ਲਈ ਫਿਰ ਖਤਰੇ ਦੀ ਘੰਟੀ ਹੋ ਸਕਦਾ। ਦੂਸਰੇ ਪਾਸੇ ਨਵਜੋਤ ਸਿੱਧੂ ਤੇਜ਼ ਇੰਨਾ ਚੱਲ ਰਹੇ ਨੇ ਕਿ ਉਹ ਆਪਣੀ ਹੀ ਪਾਰਟੀ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਕੋਈ ਵਿਅਕਤੀ ਚੰਗਾ ਹੈ ਜਾਂ ਮਾੜਾ ਹੈ, ਇਹ ਹਰੇਕ ਦੂਸਰੇ ਵਿਅਕਤੀ ਦੀ ਉਹਦੇ ਪ੍ਰਤੀ ਸੋਚ ਦੇ ਉੱਤੇ ਜਾਂ ਉਹਦੇ ਨਾਲ ਹੋਏ ਵਿਵਹਾਰ ਦੇ ਨਾਲ ਤੈਅ ਹੁੰਦਾ ਹੈ। ਪਰ ਰਾਜਨੀਤਿਕ ਤੌਰ ਤੇ ਕਿਹਨੂੰ ਵੋਟ ਪਾਉਣੀ ਆ ਕਿਹਨੂੰ ਨਹੀਂ, ਇਹ ਵੋਟਰ ਨੂੰ ਹੱਕ ਹੈ। ਪਰ ਤੁਸੀਂ ਜਿਸ ਪਾਰਟੀ ਚੋਂ, ਉਸ ਪਾਰਟੀ ਦਾ ਕੋਈ ਨਿਯਮ ਸਿਧਾਂਤ ਹੁੰਦਾ ਹੈ। ਜੀ। ਜੇ ਤੁਸੀਂ ਕਿਸੇ ਸਕੂਲ 'ਚ ਦਾਖਲਾ ਲੈਂਦੇ ਹੋ ਤਾਂ ਉਸ ਸਕੂਲ ਦੇ ਤੁਹਾਨੂੰ ਨਿਯਮ ਪਾਲਣ ਕਰਨਾ ਪੈਂਦਾ। ਜੇ ਤੁਹਾਨੂੰ ਉਹਦੇ ਨਿਯਮ ਨਹੀਂ ਮਨਜ਼ੂਰ ਤਾਂ ਤੁਸੀਂ ਜਾਂ ਸਕੂਲ ਛੱਡ ਦਿਓ ਜਾਂ ਉਹਦੇ ਖਿਲਾਫ ਆਪਣੀ ਆਵਾਜ਼ ਚੱਕੋ। ਤੇ ਨਵਜੋਤ ਸਿੱਧੂ ਕਹਿੰਦੇ ਰਹੂੰਗਾ ਕਾਂਗਰਸ 'ਚ, ਰਹੂੰਗਾ ਇਸੇ ਸਕੂਲ 'ਚ ਪਰ ਮੈਂ ਬਾਹਰ ਆ ਕੇ ਵਿਰੋਧ ਨਹੀਂ ਕਰੂੰਗਾ, ਮੈਂ ਤਾਂ ਅੰਦਰੋਂ ਹੀ ਕਰੂੰਗਾ ਤੇ ਮੇਰਾ ਤਰੀਕਾ ਇਹੀ ਹੈ ਕਹਿੰਦੇ। ਹੁਣ ਇਸ ਤੋਂ ਕਾਂਗਰਸੀ ਔਖੇ ਨੇ ਜੀ ਕਿ ਅਨੁਸ਼ਾਸਨ ਭੰਗ ਕਰਦਾ। ਨਵੇਂ ਬਣੇ ਇੰਚਾਰਜ ਸਾਹਿਬ ਪੰਜਾਬ ਆਏ ਜੀ। ਪੰਜਾਬ 'ਚ ਆਉਂਦਿਆਂ ਹੀ ਉਹਨਾਂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਨਾਲ ਸਾਰਾ ਅਮਲਾ ਫਾਲਾ ਸੀਗਾ ਤੇ ਦੂਏ ਦਿਨ ਤੈਅ ਹੋਇਆ ਕਿ ਆਪਾਂ ਚੰਡੀਗੜ੍ਹ ਬੈਠਕਾਂ ਦਾ ਦੌਰ ਸ਼ੁਰੂ ਕਰਨਾ ਜੀ। ਤੇ ਉਹਨਾਂ 'ਚ ਤੈਅ ਹੋਇਆ ਕਿ ਸਵੇਰੇ ਪਹਿਲਾਂ ਆਪਾਂ 4 ਜਣਿਆਂ ਨੇ ਬੈਠਣਾ। ਠੀਕ ਹੈ ਜੀ। ਪਹਿਲੀ ਬੈਠਕ 4 ਜਣਿਆਂ ਦੀ ਗੁਪਤ ਰੂਪ 'ਚ ਹੋਣੀ ਸੀ, ਜਿਹਦੇ ਵਿੱਚ ਕੋਈ ਹੋਰ ਅੰਦਰ ਨਹੀਂ ਹੋਣਾ ਸੀ, ਜਿਹਦੇ ਵਿੱਚ ਖੁਦ ਇੰਚਾਰਜ ਸਾਹਿਬ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਜੀ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੇ ਨਵਜੋਤ ਸਿੰਘ ਸਿੱਧੂ ਜੀ, ਇਹਨਾਂ 4 ਨੇ ਬੈਠਣਾ ਸੀ। ਤੇ 2 ਬੈਠੇ ਡਿੱਗਦੇ ਰਹੇ ਤੇ ਤੀਆ ਵੀ ਆ ਗਿਆ, ਇੰਚਾਰਜ ਵੀ ਆ ਗਿਆ, ਪਰ ਸਿੱਧੂ ਸਾਹਿਬ ਨਹੀਂ ਆਏ। ਠੀਕ ਹੈ ਜੀ। ਤੇ ਉਹ ਕਹਿੰਦੇ ਜੀ ਅਸਾਂ 2 ਕੱਪ ਚਾਹ ਵੀ ਪੀ ਲਏ। ਪ੍ਰਤਾਪ ਬਾਜਵਾ, ਰਾਜਾ ਵੜਿੰਗ ਕਹਿੰਦਾ ਜੀ ਅਸਾਂ ਡਿੱਕੀ ਜਾਂਦੇ, ਸਿੱਧੂ ਜੀ ਆਏ ਨਹੀਂ, ਫਿਰ ਗੱਲ ਕਿਵੇਂ ਹੋਊਗੀ? ਤੇ ਇੰਚਾਰਜ ਸਾਹਿਬ ਕਹਿੰਦੇ ਕਿ ਨਹੀਂ, ਉਹ ਸਵੇਰੇ ਸਾਜਰੇ ਮਿਲ ਕੇ ਮੈਨੂੰ ਹੁਸ਼ਿਆਰਪੁਰ ਚਲੇ ਗਿਆ। ਠੀਕ ਹੈ। ਸੋ ਕੱਲਿਆਂ ਹੀ ਮਿਲ ਕੇ ਨਵਜੋਤ ਸਿੱਧੂ ਆਪਣੀ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦਾ ਜੀ ਮੈਂ ਚੱਲਿਆ ਹੁਸ਼ਿਆਰਪੁਰ ਰੈਲੀ ਕਰਨ, ਮੈਨੂੰ ਡੀਕਦਾ 10,000 ਬੰਦਾ, ਮੈਂ 4 ਬੰਦਿਆਂ ਦੇ ਡੀਕਣ ਤੇ ਨਹੀਂ ਆਉਂਦਾ। ਅੱਛਾ। ਸੋ ਨਵਜੋਤ ਸਿੱਧੂ ਜਦੋਂ ਉੱਥੇ ਰਵਾਨਾ ਹੋਏ ਤੇ ਇੱਧਰ ਇਹ ਸਾਰੇ ਲੀਡਰ ਲਾਲ ਪੀਲੇ ਹੋ ਗਏ। ਠੀਕ ਹੈ। ਤੇ ਲਾਲ ਪੀਲੇ ਹੋਣਾ ਨਾਲ ਜਲਾਲ ਸਿੰਘ ਵੀ ਸ਼ਾਮਲ ਸੀ। ਬਕਾਇਦਾ ਬੈਠਕ ਹੋਈ। ਬੈਠਕ ਦੇ ਵਿੱਚ ਬੀਬੀ ਭੱਠਲ, ਬੈਠਕ ਦੇ ਵਿੱਚ ਸ਼ਮਸ਼ੇਰ ਸਿੰਘ ਦੁੱਲੋਂ, ਪ੍ਰਤਾਪ ਸਿੰਘ ਬਾਜਵਾ ਜੀ, ਰਾਜਾ ਵੜਿੰਗ ਤੇ ਵਿਜੇਂਦਰ ਸਿੰਗਲਾ, ਮਨੀਸ਼ ਤਿਵਾੜੀ, ਇਹਨਾਂ ਸਾਰਿਆਂ ਨੇ, ਸੁਖਜਿੰਦਰ ਰੰਧਾਵਾ, ਇਹਨਾਂ ਸਾਰਿਆਂ ਨੇ ਇਸ ਗੱਲ ਦਾ ਗੁੱਸਾ ਕੀਤਾ ਵੀ ਤੇ ਇੰਚਾਰਜ ਸਾਹਮਣੇ ਪ੍ਰਗਟਾਇਆ ਵੀ ਕਿ ਜੀ ਇਹ ਤਾਂ ਬਾਹਰ ਕਰੋ ਜੀ, ਪਾਰਟੀ ਚੋਂ ਐ ਨਹੀਂ ਸਰਨਾ ਜੀ, ਇਹ ਤਾਂ ਪਾਰਟੀ ਦਾ ਅਨੁਸ਼ਾਸਨ ਭੰਗ ਹੁੰਦਾ ਜੀ। ਸਾਰਿਆਂ ਨੇ ਇੱਕ ਸੁਰ ਦੇ ਵਿੱਚ ਇਸ ਗੱਲ ਤੇ ਜ਼ੋਰ ਦਿੱਤੀ ਕਿ ਨਵਜੋਤ ਸਿੱਧੂ ਤੇ ਕਾਰਵਾਈ ਕਰੋ ਜੀ ਤੇ ਨਵਜੋਤ ਸਿੱਧੂ ਨੂੰ ਪਾਰਟੀ ਚੋਂ ਬਾਹਰ ਕਰੋ ਜੀ, ਇਹ ਤਾਂ
ਖਤਮ ਕਰ ਦੂਗਾ ਜੀ ਪਾਰਟੀ ਨੂੰ, ਇਹ ਤਾਂ ਐਂ ਕਰ ਦੂਗਾ ਜੀ। ਹੂੰ ਸੋ ਇਹ ਸਭ ਦੇ ਦੁਆਲੇ ਕੁਝ ਵੱਡੇ ਲੀਡਰ ਆਏ ਨਹੀਂ ਮੀਟਿੰਗ 'ਚ। ਠੀਕ ਹੈ ਜੀ। ਚੰਨੀ ਨਹੀਂ ਆਏ, ਹੂੰ ਸੋਨੀ ਨਹੀਂ ਆਏ, ਹੂੰ ਭਾਰਤ ਭੂਸ਼ਣ ਨਹੀਂ ਆਏ ਜੀ ਪ੍ਰਗਟ ਸਿੰਘ ਨਹੀਂ ਆਏ, ਜੀ ਜੀ ਕਿੰਨੇ ਹੀ ਅਜਿਹੇ ਹੋਰ ਲੀਡਰ ਨਹੀਂ ਆਏ। ਤਾਂ ਉਹਨਾਂ ਬਾਰੇ ਜਦੋਂ ਪਤਾ ਕੀਤਾ, ਕਹਿੰਦੇ ਜੀ ਉਹ ਦੋ ਗੱਲਾਂ ਤੋਂ ਨਾਰਾਜ਼ ਨੇ। ਇੱਕ ਤਾਂ ਸਿੱਧੂ ਦੀਆਂ ਕਾਰਵਾਈਆਂ ਤੋਂ, ਠੀਕ ਹੈ। ਦੂਆ ਕਹਿੰਦੇ ਜੀ ਰਾਜਾ ਵੜਿੰਗ ਨੇ ਆਪਣਾ ਸਟੈਂਡ ਨਹੀਂ ਲਿਆ, ਫਿਰ ਜਿਹੜਾ ਕਹਿੰਦਾ ਸੀ ਮੈਂ ਕਾਰਵਾਈ ਕਰੂੰਗਾ ਅੱਛਾ ਪ੍ਰਧਾਨ ਹੋਣ ਦੇ ਨਾਤੇ, ਜਿਹੜਾ ਅਨੁਸ਼ਾਸਨ ਭੰਗ ਕਰੂ। ਹੂੰ ਇਸ ਲਈ ਕਹਿੰਦੇ ਜੀ ਉਹ ਦੋਏ ਪਾਸੇ ਨਾਰਾਜ਼ਗੀ ਪ੍ਰਗਟਾ ਰਹੇ ਨੇ। ਇਸ ਲਈ ਅੱਜ ਇੰਚਾਰਜ ਦੀ ਬੈਠਕ 'ਚ ਨਾ ਆ ਕੇ ਉਹਨਾਂ ਨੇ ਆਪਣੀ ਨਾਰਾਜ਼ਗੀ ਪ੍ਰਗਟਾਉਣ ਦਾ ਤਰੀਕਾ ਕੱਢਿਆ ਜੀ, ਕਹਿੰਦੇ। ਠੀਕ ਹੈ ਜੀ। ਤੇ ਇੱਧਰ ਹੁਣ ਇੰਚਾਰਜ ਸਾਹਿਬ ਕਹਿੰਦੇ ਕਿ ਕੋਈ ਗੱਲ ਨਹੀਂ, ਮੈਂ ਨੋਟ ਕਰ ਰਿਹਾ ਸਾਰਾ ਕੁਝ, ਮੈਂ ਤੁਹਾਡੀਆਂ ਗੱਲਾਂ ਨੋਟ ਕਰ ਲਿਆ, ਹੁਣ ਮੈਂ ਪ੍ਰਧਾਨਾਂ ਨੂੰ ਮਿਲਣਾ, ਅਗਲੇ ਬਲਾਕ ਪ੍ਰਧਾਨਾਂ ਨੂੰ ਮਿਲਣਾ, ਤੇ 11 ਤਰੀਕ ਨੂੰ ਮੈਂ ਦਿੱਲੀ ਜਾ ਕੇ ਆਪਣੀ ਰਿਪੋਰਟ ਦਊਂਗਾ, ਤੇ ਉਹ ਤੋਂ ਬਾਅਦ ਫੈਸਲਾ ਹੋਊਗਾ। ਹੂੰ ਹੁਣ ਇਹ ਪੰਜਾਬ ਕਾਂਗਰਸ ਲੀਡਰਸ਼ਿਪ ਲਗਭਗ ਮਨ ਬਣਾਈ ਬੈਠੀ ਹੈ ਕਿ ਨਵਜੋਤ ਸਿੱਧੂ ਨੂੰ ਬਾਹਰ ਕੀਤਾ ਜਾਵੇ। ਨਵਜੋਤ ਸਿੱਧੂ ਇਸ ਰੋਸੇ ਦੇ ਬਾਵਜੂਦ, ਆਪਣੇ ਖਿਲਾਫ ਉੱਠ ਰਹੀ ਆਵਾਜ਼ ਦੇ ਬਾਵਜੂਦ, ਤੀਜੀ ਹੁਸ਼ਿਆਰਪੁਰ 'ਚ ਸਫਲ ਰੈਲੀ ਕਰ ਗਏ। ਅੱਛਾ। ਤੇ ਪਹਿਲੀ ਰੈਲੀ ਤੋਂ ਬਾਅਦ ਅਗਲੀਆਂ ਦੋ ਰੈਲੀਆਂ 'ਚ ਬੋਰਡ ਜ਼ਰੂਰ ਬਦਲ ਗਿਆ ਉਹਨਾਂ ਦਾ। ਪਹਿਲੀ ਰੈਲੀ 'ਚ ਬਠਿੰਡੇ ਵਾਲੀ 'ਚ ਜਿਹੜੀ ਮਹਿਰਾਜ 'ਚ ਕੀਤੀ ਸੀ, ਉਹ 'ਚ ਸਿਰਫ ਵੋਟ ਸੀਗਾ ਜਿੱਤੇਗਾ ਪੰਜਾਬ, ਹਾਂਜੀ, ਜਿਹੜੀ ਇਹਨਾਂ ਦੀ ਆਪਣੀ ਇੱਕ ਸੰਸਥਾ, ਇੱਕ ਸੰਗਠਨ ਬਣਾਇਆ ਹੋਇਆ। ਪਰ ਦੂਸਰੀਆਂ ਦੋਏ ਰੈਲੀਆਂ 'ਚ ਤੋਂ ਅਗਲੀ 'ਚ ਵੀ ਤੇ ਕੱਲ ਹੁਸ਼ਿਆਰਪੁਰ ਵਾਲੀ 'ਚ ਵੀ ਬੋਰਡ ਦੇ ਉੱਤੇ ਆ ਗਿਆ ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ। ਸੋ ਕਾਂਗਰਸ ਦਾ ਲਿਖ ਲਿਆ ਉਹਨਾਂ ਨੇ, ਪਰ ਕਾਂਗਰਸ ਦੇ ਲੀਡਰ ਅਜੇ ਸ਼ਾਮਲ ਨਹੀਂ ਕੀਤੇ ਨਾਲ ਆਪਣੇ, ਜਾਂ ਆਪ ਉਹਨਾਂ 'ਚ ਸ਼ਾਮਲ ਨਹੀਂ ਹੋ ਰਹੇ। ਸੋ ਕੀ ਨਵਜੋਤ ਸਿੰਘ ਸਿੱਧੂ ਇਸ ਮੁਹਿੰਮ ਵਿੱਢ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਕੇ ਰਾਹੁਲ ਸੋਨੀਆ ਖੜਗੇ ਤੋਂ ਮੁੜ ਕੇ ਪ੍ਰਧਾਨਗੀ ਭਾਲਦੇ ਨੇ ਜੀ, ਜਾਂ ਉਹ ਜਿਸ ਤਰ੍ਹਾਂ ਉੱਥੇ ਰਿਐਕਟ ਕਰਦੇ ਨੇ? ਇੱਕ ਪਾਸੇ ਉਹ ਧਾਰਨੀ ਨੇ ਕਿ ਗੱਠਜੋੜ ਹੋ ਜਾਣਾ ਚਾਹੀਦਾ, ਦੂਏ ਪਾਸੇ ਸਿੱਧੇ ਹਮਲੇ ਬੋਲਦੇ ਨੇ ਕੇਜਰੀਵਾਲ ਦੇ ਉੱਤੇ ਵੀ ਹੈ ਤੇ ਭਗਵੰਤ ਮਾਨ ਤੇ ਵੀ। ਕੱਲ ਤਾਂ ਡਾਕੂ ਤੱਕ ਸ਼ਬਦ ਵਰਤਿਆ ਉਹਨਾਂ ਨੇ ਮੁੱਖ ਮੰਤਰੀ ਲਈ। ਕੱਲ ਤੱਕ ਤਾਂ ਇਹ ਵੀ ਕਿਹਾ ਕਿ ਪੀਲੀ ਪੱਗ ਬੰਨਣ ਨਾਲ ਥੋੜਾ ਕ੍ਰਾਂਤੀ ਆ ਜਾਂਦੀ ਆ, ਹੈ ਨਾ, ਤੁਹਾਡੇ ਅੰਦਰ ਉਹ ਭਾਵਨਾ ਹੋਣੀ ਚਾਹੀਦੀ ਆ, ਕੰਮ ਹੋਣਾ ਚਾਹੀਦਾ। ਸੋ ਸਿੱਧੇ ਹਮਲੇ ਉਹਨਾਂ ਦੇ ਬੋਲੇ। ਤੇ ਇੱਧਰ 80-20 75-25 ਉਹ ਵੀ ਇਹਨਾਂ ਤੇ ਵੀ ਦੋਸ਼ ਲਾਏ, ਕਾਂਗਰਸੀਆਂ ਤੇ ਵੀ। ਸੋ ਇਸ ਲਈ ਕੀ ਉਹ ਪ੍ਰਧਾਨਗੀ ਭਾਲਦੇ ਨੇ, ਚਾਹੁੰਦੇ ਨੇ ਕਿ ਮੈਨੂੰ ਸ਼ਹੀਦ ਬਣਾ ਦਿਓ, ਮੈਨੂੰ ਕੱਢ ਦਿਓ, ਫਿਰ ਮੈਂ ਰੌਲਾ ਪਾਵਾਂ, ਜਾਂ ਕੋਈ ਹੋਰ ਘਰ ਭਾਲਦੇ ਨੇ ਉਹ? ਸੋ ਇਹ ਨਵਜੋਤ ਸਿੱਧੂ ਇਹ ਜਾਣਦੇ ਨੇ, ਪਰ ਉਹਨਾਂ ਦੀਆਂ ਕਾਰਵਾਈਆਂ ਤੋਂ ਪੰਜਾਬ ਕਾਂਗਰਸ ਖਾਸੀ ਔਖੀ ਹੈ, ਤੇ ਉਹ ਇੰਚਾਰਜ ਕੋਲ ਆਪਣੀ ਨਾਰਾਜ਼ਗੀ ਪ੍ਰਗਟਾਤੀ ਹੈ। ਤੇ ਹੁਣ ਇਹਦਾ ਫੈਸਲਾ ਕੀ ਹੁੰਦਾ, ਇਹ ਦਿੱਲੀ ਜਾ ਕੇ ਤੈਅ ਹੋਣਾ। ਸੋ ਕੀ ਨਵਜੋਤ ਸਿੱਧੂ ਦੀ ਵਧਾਈ ਹੁੰਦੀ ਹੈ, ਜਾਂ ਨਵਜੋਤ ਸਿੱਧੂ ਫਿਰ ਕਾਂਗਰਸ 'ਚ ਵੱਡੇ ਬਣਦੇ ਨੇ, ਇਹ 24 ਤੋਂ ਪਹਿਲਾਂ ਸਪਸ਼ਟ ਹੋ ਜਾਣਾ। ਜੀ।